ਵਿਊਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਪ੍ਰੈਜ਼ੀਡੈਂਟ ਸਰਦਾਰ ਬੂਟਾ ਸਿੰਘ ਖਰੋੜ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰ੍ਹਾਂ ਭਾਰਤ ਦੇ ਵਿੱਚ ਅੱਜ 29 ਅਪ੍ਰੈਲ ਦਾ ਦਿਨ ਹੈ, ਠੀਕ 29 ਸਾਲ ਪਹਿਲਾਂ ਇਸ ਦਿਨ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਗਿਆ ਸੀ। ਇਸ ਦਿਨ ਸੰਬੰਧੀ ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਸ ਸ਼ੁਭ ਦਿਹਾੜੇ ਦੇ ਉੱਤੇ ਪਹਿਲਾਂ ਤਾਂ ਆਪਣੀ ਕੌਮ ਨੂੰ ਮੁਬਾਰਕਬਾਦ ਦਿੰਦਾ ਜੀ। ਇਹ ਇੱਕ ਕੌਮ ਦਾ ਡਿਕਲੇਰੇਸ਼ਨ ਡੇ ਆ, ਕਿਸੇ ਦੇਸ਼ ਦਾ। ਦੇਸ਼ ਨੂੰ ਜਦੋਂ ਡਿਕਲੇਅਰ ਕਰਦੇ ਆ ਤੇ ਉਹਦੀ ਸਾਨੂੰ ਸੈਲੀਬ੍ਰੇਸ਼ਨ ਉਵੇਂ ਕਰਨੀ ਚਾਹੀਦੀ ਆ ਜਿਵੇਂ ਆਜ਼ਾਦ ਦੇਸ਼ ਇੱਕ ਕਰਦੇ ਨੇ। ਮੈਂ ਇਹ ਕਹੂੰਗਾ ਕਿ ਅੱਜ ਦੇ ਦਿਨ ਸਾਨੂੰ ਧਾਰਮਿਕ ਤੌਰ ਤੇ ਵੀ ਤੇ ਕਲਚਰਲ ਤੌਰ ਤੇ ਵੀ ਸੈਲੀਬ੍ਰੇਟ ਕਰਨਾ ਚਾਹੀਦਾ। ਤੇ ਅੱਜ ਦੇ ਦਿਨ ਸਾਨੂੰ ਇਹ ਵੀ ਆ ਕਿ ਜਿਹੜੀਆਂ ਬਾਕੀ ਖਾਲਿਸਤਾਨੀ ਧਿਰਾਂ ਨੇ ਉਹਨਾਂ ਨੂੰ ਇੱਕਮਤ ਕਰਕੇ ਅਗਲੇ ਸਾਲ 30 ਸਾਲ ਹੋ ਜਾਣੇ ਸੈਲੀਬ੍ਰੇਸ਼ਨ ਨੂੰ, ਤਾਂ ਕਿ ਸਾਨੂੰ ਵੱਡੇ ਤੌਰ ਤੇ ਇਹਨੂੰ ਮਨਾਉਣਾ ਚਾਹੀਦਾ। ਸੋ ਮੈਂ ਤਾਂ ਇਹ ਆਪਣੀ ਕੌਮ ਨੂੰ ਬੇਨਤੀ ਕਰਾਂਗਾ ਜੀ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਖਾਲਿਸਤਾਨ ਦੇ ਹਵਾਲੇ ਦੇ ਨਾਲ 29 ਸਾਲ ਬੀਤ ਗਏ ਨੇ, ਸਿੱਖ ਕੌਮ ਕਿੱਥੇ ਖੜੀ ਹੈ ਖਾਲਿਸਤਾਨ ਦੇ ਹਵਾਲੇ ਦੇ ਨਾਲ ਤੁਹਾਡੇ ਖਿਆਲ ਦੇ ਨਾਲ? ਦੇਖੋ, ਜਿਹੜਾ ਖਾਲਿਸਤਾਨ ਹੈ ਇਹ 1984 ਤੋਂ ਬਾਅਦ ਭਾਵੇਂ ਸਾਡੇ ਮਨਾਂ ਦੇ ਵਿੱਚ ਆਇਆ, ਪਰ ਇਹ ਤੋਂ ਪਹਿਲਾਂ ਮੈਂ ਕਹੂੰਗਾ ਕਿ 1849 ਚ ਖੁੱਸਿਆ ਹੋਇਆ ਰਾਜ ਜਿਹੜਾ ਸਿੱਖਾਂ ਦਾ ਸੀ ਜੀ, ਉਹਨੂੰ ਲੈਣ ਵਾਸਤੇ ਕਦੇ ਵੀ ਸਿੱਖਾਂ ਦੀ ਜ਼ਹਿਨੀਅਤ ਨਹੀਂ ਸੀ ਮਰੀ। ਅੰਗਰੇਜ਼ ਹਕੂਮਤ ਵੇਲੇ ਵੀ ਸਿੱਖਾਂ ਨੇ ਟਾਰਾਂ ਮਾਰੀਆਂ ਜੀ। ਉਹ ਤੋਂ ਬਾਅਦ 1947 ਦਾ ਸਮਾਂ ਪਹੁੰਚਿਆ ਜੀ, ਜਿਹਦੇ ਵਿੱਚ ਕੌਮ ਤੇ ਕੌਮੀ ਤੌਰ ਤੇ ਇੱਕ ਬਹੁਤ ਵੱਡਾ ਧੋਖਾ ਹੋਇਆ ਸਿੱਖਾਂ ਦੇ ਨਾਲ। ਪਰ 1947 ਤੋਂ ਬਾਅਦ ਵੀ ਕੌਮ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਚ ਟਾਰਾਂ ਮਾਰਦੀ ਆਈ ਆ ਇਹਦੀ ਪ੍ਰਾਪਤੀ ਵਾਸਤੇ। ਮੈਂ ਇੱਥੇ ਦੱਸਣਾ ਜ਼ਰੂਰੀ ਸਮਝੂਗਾ ਕਿ 1943 ਵਿੱਚ ਕਾਮਰੇਡ ਹਰਕ੍ਰਿਸ਼ਨ ਸਰਜੀਤ ਨੇ ਖਾਲਿਸਤਾਨ ਦਾ ਨਾਅਰਾ ਦਿੱਤਾ ਪਹਿਲਾਂ ਸਭ ਤੋਂ ਜੀ। ਉਹ ਤੋਂ ਬਾਅਦ 1946 ਵਿੱਚ SGPC ਦਾ ਮਤਾ ਪਿਆ ਹੋਇਆ ਕਿ ਸਰਦਾਰ ਬਲਵੰਤ ਸਿੰਘ ਕੁੱਕੜ ਪਿੰਡ ਹੋਣੀ ਉਹ SGPC ਵਿੱਚ ਮਤਾ ਲੈ ਕੇ ਆਇਆ ਸੀ ਸਿੱਖ ਸਟੇਟ ਦਾ, ਖਾਲਿਸਤਾਨ ਦਾ। ਹਾਂਜੀ। ਤੋਂ ਉਹ ਤੋਂ ਬਾਅਦ ਮੁਲਕ ਆਜ਼ਾਦ ਹੋ ਗਿਆ ਤੇ 1947 ਤੋਂ ਬਾਅਦ ਜਿਹੜੇ ਇਹਨਾਂ ਨੇ ਵਾਅਦੇ ਵੀ ਕੀਤੇ ਆ, ਉਹਨਾਂ ਵਾਅਦਾ ਖਿਲਾਫੀ ਕੀਤੀ ਇਹਨਾਂ ਨੇ ਕੌਮ ਦੇ ਨਾਲ ਜੀ। ਸੋ ਜਦੋਂ ਹਿੰਦੁਸਤਾਨ ਦੇ ਵਿੱਚ ਬੋਲੀ ਦੇ ਆਧਾਰ ਤੇ ਸੂਬੇ ਬਣਾਏ ਗਏ ਤੇ ਪੰਜਾਬ ਦੇ ਸਿੱਖਾਂ ਨੇ ਵੀ ਆਵਾਜ਼ ਉਠਾਈ ਕਿ ਪੰਜਾਬੀ ਸੂਬਾ ਬਣਾਇਆ ਜਾਵੇ ਜੀ। ਤੇ ਉਹਦੇ ਲਈ ਅਨੇਕਾਂ ਮੋਰਚੇ ਲਾਏ ਗਏ। ਈਵਨ ਇੱਥੋਂ ਤੱਕ ਕਿ 1955 ਦੇ ਵਿੱਚ ਪੰਜਾਬੀ ਸੂਬਾ ਕਹਿਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਤੇ ਪੰਜਾਬੀ ਮੋਰਚੇ ਦੇ ਦਰਮਿਆਨ ਵੀ ਸਿੱਖਾਂ ਦੀਆਂ ਬਹੁਤ ਕੁਰਬਾਨੀਆਂ ਹੋਈਆਂ। ਮੈਂ ਸਮਝਦਾ ਕਿ ਉਸ ਮੋਰਚੇ ਦੇ ਵਿੱਚ ਬਹੁਤ ਅਮਨ ਪਸੰਦ ਹਿੰਦੂਆਂ ਨੇ ਵੀ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਜੀ। ਸੋ ਸਵਾਲ ਇਹ ਪੈਦਾ ਹੁੰਦਾ ਕਿ 1978 ਦਾ ਸਾਕਾ ਵਾਪਰਿਆ, ਕੋਈ ਇਨਸਾਫ ਨਾ ਮਿਲਿਆ ਤੇ ਇਹ ਨਿਰੰਕਾਰੀ ਕਤਲਕਾਂਡ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਕੇਸ ਹੈ ਇਹ ਚੱਕ ਕੇ ਕਰਨਾਲ ਦੇ ਵਿੱਚ ਲੈ ਗਏ ਜੀ। ਤੇ ਜਦੋਂ ਉੱਥੋਂ ਸਾਰੇ ਨਿਰੰਕਾਰੀਆਂ ਨੂੰ ਬਰੀ ਕਰ ਦਿੱਤਾ ਗਿਆ ਤੇ ਉਸ ਗੁਰਬਚਨ ਸਿੰਘ ਨੇ ਬਾਹਰ ਆਉਂਦੇ ਨੇ ਕਹਿ ਦਿੱਤਾ ਕਿ ਸਿੱਖਾਂ ਦਾ ਗੁਰੂ ਤੇ 52 ਰਾਜਿਆਂ ਨੂੰ ਬਾਹਰ ਲੈ ਕੇ ਆਇਆ ਸੀ ਤੇ ਮੈਂ 64 ਬੰਦੇ ਜਿਹੜੇ ਰਿਹਾਅ ਕਰਾ ਕੇ ਵਾਪਸ ਲੈ ਕੇ ਆਇਆ। ਸੋ ਇਹ ਸਾਰਾ ਜਿਹੜਾ ਗੁੱਸਾ ਸੀ ਕੌਮ ਦੇ ਵਿੱਚ ਚਲਾ ਗਿਆ ਤੇ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਜੀ। ਤੇ ਮੈਂ ਸਮਝਦਾ ਕਿ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜ਼ਿੰਦਗਾਨੀਆਂ ਇਸ ਇੱਜ਼ਤ ਤੇ ਅਣਖ ਦੀ ਖਾਤਰ ਦਿੱਤੀਆਂ। ਮੈਂ ਅੱਜ ਉਹਨਾਂ ਨੂੰ ਵੀ ਸਜਦਾ ਕਰਦਾ ਇਸ ਦਿਨ ਦੇ ਉੱਤੇ ਜੀ। ਸੋ ਇਹ ਸਾਰਾ ਜਿਹੜਾ ਘੋਲ ਹੈ, ਠੀਕ ਹੈ, ਸਰਕਾਰ ਦੇ ਜ਼ਬਰ ਨੇ, ਜ਼ੁਲਮ ਨੇ ਇਹ ਗੱਲ ਮਤਲਬ ਦਬਾ ਦਿੱਤੀ ਆ, ਪਰ ਇਹ ਦਬੀ ਨਹੀਂ ਜਾਊਗੀ ਇਸ ਤਰ੍ਹਾਂ। ਖਾਲਿਸਤਾਨ ਦਾ ਇੱਕ ਬਹੁਤ ਵੱਡਾ ਏਜੰਸੀਆਂ ਨੇ ਹਊਆ ਖੜਾ ਕਰਕੇ ਰੱਖ ਦਿੱਤਾ ਕਿ ਇੱਕ ਤੇ ਇਹਨਾਂ ਨੇ ਜ਼ਬਰ ਇੰਨਾ ਕੀਤਾ ਕਿ ਲੋਕਾਂ ਦੇ ਦਿਮਾਗ 'ਚ ਇਹ ਆ ਗਿਆ ਕਿ ਖਾਲਿਸਤਾਨ ਕਹਿਣ ਦੇ ਨਾਲ ਜਿਹੜਾ ਸਾਡੇ ਤੇ ਜ਼ਬਰ ਦੁਆਰਾ ਹੋਊਗਾ। ਪਰ ਉਹ ਹੁਣ ਇਸ ਤਰ੍ਹਾਂ ਦੀ ਗੱਲ ਨਹੀਂ। ਹੁਣ ਮੀਡੀਆ ਦਾ ਯੁੱਗ ਹੈ, ਕਿਉਂਕਿ ਹਿੰਦੁਸਤਾਨ ਦੀਆਂ ਅਦਾਲਤਾਂ ਨੇ ਵੀ ਬਹੁਤ ਕੁਝ ਕਲੀਅਰ ਕਰ ਦਿੱਤਾ ਤੇ ਅੱਜ ਪੰਜਾਬ ਦੀ ਸਜ਼ਾ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਸ਼ਰੇਆਮ ਲੱਗਦੇ ਨੇ। ਸੋ ਮੈਂ ਆਪਣੀ ਕੌਮ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਖਾਲਿਸਤਾਨ ਦਾ ਜਿਹੜਾ ਨਾਅਰਾ ਆ ਇਹ ਬੜਾ ਪਾਕ ਪਵਿੱਤਰ ਨਾਅਰਾ ਆ। ਖਾਲਿਸਤਾਨ ਦਾ ਨਾਅਰਾ ਜਿਹੜਾ ਆ ਇਹ ਇੱਕ ਬਗਾਵਤ ਦਾ ਸਿੱਟਾ ਆ। ਸੋ ਜੇ ਅਸੀਂ ਕੌਮੀ ਤੌਰ ਤੇ ਦੁਨੀਆ ਦੇ ਉੱਤੇ ਸਰਵਾਈਵ ਕਰਨਾ ਤੇ ਸਾਡਾ ਦੇਸ਼ ਤੋਂ ਬਗੈਰ ਸਰਵਾਈਵਲ ਨਹੀਂ ਹੋਣੀ। ਬਿਲਕੁਲ। ਤੇ ਕਈ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਸਾਡੀ ਕੌਮ ਨੂੰ ਇਹ ਹਮੇਸ਼ਾ ਹੀ ਚਾਹਤ ਰਹੀ ਆ ਕਿ ਇਹ ਰਿਜ਼ਲਟ ਬਹੁਤ ਜਲਦੀ ਭਾਲਦੇ ਨੇ। ਕੌਮਾਂ ਦੀਆਂ ਲੜਾਈਆਂ ਜਿਹੜੀਆਂ ਨੇ ਉਹਨਾਂ ਨੂੰ ਸਦੀਆਂ ਲੱਗ ਜਾਂਦੀਆਂ ਨੇ
ਮੈਂ ਇੱਥੇ ਸੁਨੇਹਾ ਦੇਣਾ ਚਾਹੁੰਦਾ ਕਿ 1947 ਤੋਂ ਬਾਅਦ ਹਾਂਜੀ 2015 ਤੱਕ ਤੁਸੀਂ ਕਹਿ ਸਕਦੇ ਆ ਕਿ ਕੋਈ 23 ਮੁਲਕ ਦੁਨੀਆ ਦੇ ਨਕਸ਼ੇ ਤੇ ਕੱਟੇ ਗਏ ਨੇ ਜੀ। ਆ ਜਿਹੜੀ ਸਦੀ ਚੜੀ ਆ, ਇਹ ਸਦੀ ਦੇ ਵਿੱਚ ਸਾਊਥ ਏਸ਼ੀਆ ਟੁੱਟੂਗਾ ਜ਼ਰੂਰ, ਜਿਹਦੇ ਵਿੱਚ ਇੰਡੀਆ ਦੇ ਜਿਵੇਂ ਕਸ਼ਮੀਰ ਹੈ, ਪੰਜਾਬ ਹੈ, ਤਾਮਿਲਨਾਡੂ ਹੈ ਜੀ, ਸੋ ਨਾਗਾਲੈਂਡ ਹੈ, ਸੋ ਇਹ ਬਹੁਤ ਸਟੇਟਾਂ ਨੇ ਜਿਹੜੀਆਂ ਮਤਲਬ ਇਹ ਇੰਡੀਆ ਦੇ ਨਾਲ ਨਹੀਂ ਰਹਿਣਾ ਚਾਹੁੰਦੀਆਂ। ਹਾਂਜੀ। ਤੇ ਦੂਸਰੀ ਗੱਲ ਇਹ ਆ ਕਿ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਕਿ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੋਈ 15-18 ਸਾਲ ਪਹਿਲਾਂ ਇਹ ਆਪਣੀ ਚਿੰਤਾ ਜ਼ਾਹਰ ਕੀਤੀ ਸੀ ਜੀ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੇ ਮੁਸਲਮਾਨਾਂ ਦੀ 1000 ਸਾਲ ਪੁਰਾਣੀ ਦੁਸ਼ਮਣੀ ਆ ਔਰ ਦੋਨਾਂ ਮੁਲਕਾਂ ਤੋਂ ਨਿਕਲਰ ਨੇ। ਹਾਂਜੀ। ਅਗਰ ਇਹ ਕੋਈ 19 ਕਰਦੇ ਨੇ ਤੇ ਸਾਡੀ ਸਭਿਅਤ ਹਮੇਸ਼ਾ ਵਾਸਤੇ ਖਤਮ ਹੋ ਜਾਊਗੀ। ਸੋ ਸਾਡੀ ਕੌਮ ਨੂੰ ਹਮੇਸ਼ਾ ਅਵੇਅਰ ਹੋਣ ਦੀ ਲੋੜ ਹੈ। ਤੇ ਹੁਣ ਪਿਛਲੇ ਮਾਰਚ ਮਹੀਨੇ 'ਚ ਈਵਨ ਅਮਰੀਕਾ ਦੇ 2 ਸਾਇੰਟਿਸਟਾਂ ਨੇ ਵੀ ਇਹ ਚਿੰਤਾ ਜ਼ਾਹਰ ਕਰ ਦਿੱਤੀ ਆ। ਹਾਂਜੀ। ਸੋ ਸਾਡੀ ਕੌਮ ਨੂੰ ਲਾਮਬੰਦ ਹੋਣ ਦੀ ਲੋੜ ਹੈ। ਅਸੀਂ ਆਪਣੀ ਆਇਡੈਂਟੀਟੀ ਕਲੀਅਰ ਕਰਨ ਦੇ ਲਈ ਕਦੇ ਕਿਸੇ ਦੇ ਕੋਲ ਜਾ ਕੇ ਖੜਦੇ ਆ, ਕਦੇ ਕਿਸੇ ਦੇ ਕੋਲ ਖੜਦੇ ਆ। ਅਗਰ ਸਾਡਾ ਦੇਸ਼ ਹੋਊਗਾ, ਦੇਸ਼ ਹੀ ਉਹਨਾਂ ਲੋਕਾਂ ਦੇ ਨਾਗਰਿਕਾਂ ਦੀ ਆਇਡੈਂਟੀਟੀ ਨੂੰ ਕਲੀਅਰ ਕਰ ਸਕਦਾ ਹੈ। ਸੋ ਸਾਨੂੰ ਡੀਮੋਰਲਾਈਜ਼ ਹੋਣ ਦੀ ਲੋੜ ਨਹੀਂ। ਹੁਣ ਜਿਹੜੀ ਖਾਲਿਸਤਾਨ ਦੀ ਸੋਚ ਆ, ਇਹ ਸਾਡੀ ਤੀਜੀ ਨਸਲ ਤੱਕ ਪਹੁੰਚ ਚੁੱਕੀ ਆ। ਹਾਂਜੀ। ਸੋ ਅੱਜ ਜ਼ਮਾਨਾ ਉਹ ਨਹੀਂ ਹੈ ਕਿ ਅਸੀਂ ਗੁਰਦੁਆਰਿਆਂ ਵਿੱਚ ਬੋਲ ਕੇ ਆ ਜਾਂਦੇ ਆ। ਅੱਜ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ, ਉਹਨਾਂ ਨੇ ਇਹਨਾਂ ਦੇ ਚਿਪ ਪਾ ਦਿੱਤੇ ਨੇ WhatsApp ਤੇ ਫੇਸਬੁੱਕਾਂ ਦੇ ਉੱਤੇ। ਸੋ ਬਹੁਤ ਵੱਡਾ ਪ੍ਰਚਾਰ ਹੋ ਰਿਹਾ ਖਾਲਿਸਤਾਨ ਦਾ। ਸੋ ਪੰਜਾਬ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਆ ਕਿ ਕੋਈ ਐਸੀ ਜ਼ਬਾਨ ਨਹੀਂ, ਕੋਈ ਐਸਾ ਬੱਚਾ ਨਹੀਂ, ਕੋਈ ਐਸਾ ਬਜ਼ੁਰਗ ਨਹੀਂ ਜਿਹੜਾ ਖਾਲਿਸਤਾਨ ਦੇ ਨਾਂ ਤੋਂ ਨਾ ਚਾਲੂ ਹੋਊਗਾ। ਕੋਈ ਇਹੋ ਜਿਹੀ ਗੱਲ ਨਹੀਂ, ਬਹੁਤ ਵੱਡੀ ਹੈ ਵੀ ਇੱਕ ਪ੍ਰਾਪਤੀ ਆ ਕਿ ਅਸੀਂ ਕੌਮ ਦੇ ਜਿਹੜੀ ਜ਼ਬਾਨ ਦੇ ਉੱਤੇ ਇਹ ਦੇਸ਼ ਦੀ ਗੱਲ ਆ ਚੁੱਕੀ ਹੈ। ਜੀ ਜੀ। ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਇੱਕ ਆਜ਼ਾਦ ਦੇਸ਼ ਲਈ ਸਾਨੂੰ ਲਾਮਬੰਦ ਹੋਣ ਦੀ ਜ਼ਰੂਰਤ ਹੈ, ਸਾਨੂੰ ਸਾਰੇ ਇਕੱਠੇ ਹੋਣ ਦੀ ਜ਼ਰੂਰਤ ਹੈ। ਪਰ ਜਿਸ ਤਰ੍ਹਾਂ ਇੱਕ ਪਾਸੇ ਚਲੋ ਮੰਨਿਆ ਕਿ ਅਕਾਲੀ ਲੀਡਰਸ਼ਿਪ ਉਹ ਤਾਂ ਹਿੰਦੂਤਵੀਆਂ ਦੇ ਅੱਗੇ ਗੋਡੇ ਟੇਕ ਚੁੱਕੀ ਹੈ, ਉਹਨਾਂ ਤੋਂ ਸਾਨੂੰ ਕੋਈ ਆਸ ਨਹੀਂ ਹੈਗੀ। ਪਰ ਬਹੁਤ ਸਾਰੀਆਂ ਸਾਡੀਆਂ ਪੰਥਕ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਨੇ, ਉਹ ਆਪਸ ਵਿੱਚ ਹੀ ਲੜੀ ਜਾ ਰਹੀਆਂ ਨੇ, ਆਪਸ ਦੇ ਵਿੱਚ ਹੀ ਉਹਨਾਂ ਦਾ ਵੈਰ ਕਮਾਈ ਜਾ ਰਹੀਆਂ ਨੇ। ਪਰ ਇਸ ਦਾ ਲਾਹਾ ਹੋਰ ਸਿਆਸੀ ਪਾਰਟੀਆਂ ਲਈ ਜਾ ਰਹੀਆਂ ਨੇ। ਇਸ ਸਥਿਤੀ ਦੇ ਵਿੱਚ ਸਾਨੂੰ ਹੁਣ ਕੀ ਕਰਨ ਦੀ ਲੋੜ ਹੈ? ਮੇਰਾ ਖਿਆਲ ਹੈ ਜੀ ਬਹੁਤ ਮੰਦਭਾਗੀ ਘਟਨਾ ਆ। ਸਾਨੂੰ ਆਪਣੀ ਸਟਰੈਂਥ ਵਿਖਾਉਣ ਦੀ ਲੋੜ ਹੈ, ਬਾਹਰ ਵੀ ਤੇ ਪੰਜਾਬ ਦੇ ਵਿੱਚ ਜੀ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੋਇਆ। ਤੇ ਜੇ ਆਪਾਂ ਆਪਣੀ ਹਿਸਟਰੀ ਦੇ ਵਰਕੇ ਫਰੋਲਣ ਦੀ ਕੋਸ਼ਿਸ਼ ਕਰੀਏ, ਇਹ ਪਹਿਲਾਂ ਵੀ ਸਾਰਾ ਕੁਝ ਹੁੰਦਾ ਆਇਆ। ਪਰ ਦੁਸ਼ਮਣ ਨੂੰ ਲੜਾਈ ਦੇਣ ਲੱਗਿਆ ਮਿਸਲਾਂ ਵੀ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਜੀ। ਤੇ ਬਾਹਰਲੇ ਮੁਲਕਾਂ ਦੇ ਵਿੱਚ ਭਾਵੇਂ ਵਖਰੇਵੇਂ ਲੱਖ ਨੇ, ਇੱਥੇ ਜਦੋਂ ਦੁਸ਼ਮਣ ਨੂੰ ਅਸੀਂ ਲੜਾਈ ਦਿੰਦੇ ਆ, ਫਿਰ ਵੀ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਦਿੰਦੇ। ਹਾਂਜੀ। ਸੋ ਇਸੇ ਤਰ੍ਹਾਂ ਸਾਨੂੰ ਪੰਜਾਬ ਦੇ ਵਿੱਚ ਵੀ ਮੈਂ ਤਾਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ, ਔਰ ਹਮੇਸ਼ਾ ਮੇਰੀ ਬੜੀ ਇਮਾਨਦਾਰ ਅਪਰੋਚ ਰਹੀ ਆ ਇਸ ਕੰਮ ਦੇ ਵਿੱਚ ਕਿ ਜੇ ਇਕੱਠੇ ਹੋ ਕੇ ਲੜਾਈ ਦੇਣਗੇ ਤੇ ਜਿਹੜੀ ਗੱਲ ਕੋਈ ਦੇਰ ਬਾਅਦ ਹੋਣੀ ਆ ਤੇ ਉਹ ਪਹਿਲਾਂ ਹੋ ਸਕਦੀ ਆ। ਸੋ ਮੇਰਾ ਖਿਆਲ ਆ ਵੀ ਸਾਨੂੰ ਏਕਤਾ ਕਰਕੇ ਸਟਰੈਂਥ ਵਿਖਾਉਣ ਦੀ ਬਹੁਤ ਲੋੜ ਹੈ। ਤੇ ਕਿਉਂਕਿ ਨਹੀਂ ਤਾਂ ਫਿਰ ਸਾਡੇ ਕੋਲੋਂ ਜਿਹੜਾ ਇਤਿਹਾਸ ਆ ਇੱਕ ਦਿਨ ਜ਼ਰੂਰ ਜਵਾਬ ਮੰਗੂਗਾ ਤੇ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਜਵਾਬ ਦੇ ਜ਼ਰੂਰ ਹੋਵਾਂਗੇ। ਜੀ ਜੀ ਜੀ। ਤੇ ਵੀਰ ਜੀ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ। ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਸੀ ਕਿ ਖਾਲਿਸਤਾਨ ਦਾ ਨਾਮ ਜੋ ਅਸੀਂ ਪੰਜਾਬ ਦੇ ਵਿੱਚ ਸਾਡੇ ਬੱਚੇ ਲੈਂਦੇ ਨੇ, ਉਹ ਹੁਣ ਲੈਣਾ ਸ਼ੁਰੂ ਕਰਦੇ ਨੇ। ਪਰ ਕਾਫੀ ਵਾਰ ਅਸੀਂ ਇਸ ਤਰ੍ਹਾਂ ਹੋਇਆ ਕਿ ਅਸੀਂ ਵੱਖ-ਵੱਖ ਸਿੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ TV 84 ਰਾਹੀਂ, ਪਰ ਉਹ ਖਾਲਿਸਤਾਨ ਦਾ ਨਾਮ ਲੈਣ ਤੋਂ ਡਰਦੇ ਨੇ। ਪਰ ਆਈ ਡੋਨਟ ਨੋ ਵਾਈ, ਵਾਟਸ ਗੋਇੰਗ ਔਨ, ਕਿਉਂ ਡਰਦੇ ਨੇ? ਪਰ ਜਿਸ ਤਰ੍ਹਾਂ ਸਾਡੇ ਤੇ ਇੰਨੇ ਹਮਲੇ ਹੋਏ ਨੇ, ਜੂਨ 84 ਦੇ ਹਮਲੇ ਹੋਏ ਨੇ, ਨਵੰਬਰ 84 ਦੇ ਹਮਲੇ ਹੋਏ ਨੇ, ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ, ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਵਿੱਚ ਡੁੱਬੀ ਜਾ ਰਹੇ ਨੇ, ਕਿਸ ਤਰ੍ਹਾਂ ਸਾਡੀ ਛੋਟੇ ਛੋਟੇ ਬੱਚਿਆਂ ਨੂੰ ਬੇਪਤ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬਹੁਤ ਮਾੜਾ ਹਾਲਾਤ ਨੇ। ਮੋਸਟਲੀ ਸਾਡੇ ਜਿਹੜੇ ਪੰਜਾਬੀ ਨੇ, ਸਿੱਖ ਨੇ, ਉਹ ਕਿਸਾਨ ਨੇ। ਪੰਜਾਬ ਵਿੱਚ ਕਿਸਾਨਾਂ ਦਾ ਬੁਰਾ ਹਾਲ ਹੈ। ਪੰਜਾਬ ਦੀ ਜ਼ਮੀਨ ਵੀ ਬੰਜਰ ਹੋ ਜਾ ਰਹੀ ਹੈ। ਇਹ ਸਭ ਨੂੰ ਅਸੀਂ ਤਾਂ ਇਸ ਚੀਜ਼ ਦਾ ਦਰਦ ਬਾਹਰ ਦੇ ਦੇਸ਼ਾਂ ਦੇ ਵਿੱਚ ਮਹਿਸੂਸ ਕਰਦੇ ਹਾਂ। ਸਾਨੂੰ ਪਤਾ ਹੈ ਕਿ ਇਸ ਸਾਰੀ ਚੀਜ਼ ਦਾ ਹੱਲ ਖਾਲਿਸਤਾਨ ਹੈ। ਇਸ ਸਾਰੀ ਚੀਜ਼ ਦਾ ਹੱਲ ਖਾਲਿਸਤਾਨ ਇੱਕ ਆਜ਼ਾਦ ਦੇਸ਼ ਆ। ਤੇ ਜਿਹੜੇ ਪੰਜਾਬ ਦੇ ਵਿੱਚ ਬੱਚੇ ਬੈਠੇ ਨੇ, ਜਾਂ ਪੰਜਾਬ ਦੇ ਵਿੱਚ ਸਾਡੇ ਬਜ਼ੁਰਗ ਨੇ, ਉਹ ਇਸ ਚੀਜ਼ ਨੂੰ ਕਿਉਂ ਨਹੀਂ ਸਮਝਦੇ? ਉਹ ਸਾਡੇ ਨਾਲ ਕਿਉਂ ਨਹੀਂ ਕਰਦੇ ਅਗਰ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ? ਦੇਖੋ ਇਸ ਤਰ੍ਹਾਂ ਆ ਵੀ ਅਸੀਂ ਲੋਕ ਬਾਹਰ ਆ ਕੇ ਆਜ਼ਾਦੀ ਨੂੰ ਵੇਖ ਲਿਆ ਜੀ। ਪਰ ਮੇਰਾ ਖਿਆਲ ਇਹ ਆ ਵੀ ਗੁਰੂ ਜ਼ਰੂਰ ਕਿਰਪਾ ਕਰੂਗਾ, ਉਹਨਾਂ ਨੂੰ ਇਹ ਜ਼ਰੂਰ ਸਮਤ ਬਖਸ਼ੂਗਾ। ਅਗਰ ਸਾਡਾ ਦੇਸ਼ ਹੋਊਗਾ ਤੇ ਨਾ ਤਾਂ ਉੱਥੇ ਲਾਈਨਮੈਨਾਂ ਨੂੰ, ਨਾ ਬੇਰੁਜ਼ਗਾਰਾਂ ਨੂੰ ਉੱਥੇ ਧਰਨੇ ਦੇਣੇ ਪੈਣਗੇ ਬਿਲਕੁਲ, ਤੇ ਨਾ ਉੱਥੇ ਕਿਸਾਨਾਂ ਨੂੰ ਸੁਸਾਈਡ ਕਰਨਾ ਪਊਗਾ। ਕਿਉਂਕਿ ਕਿਸਾਨ ਆਪਣੀ, ਅਸੀਂ ਅਰਬ ਮੁਲਕਾਂ ਦੇ ਗੁਆਂਢ ਬੈਠੇ ਆ। ਹਾਂਜੀ। ਤੇ ਕਿਸਾਨ ਆਪਣੀ ਫਸਲ ਚੱਕ ਕੇ ਅਰਬ ਮੁਲਕਾਂ ਚ ਲਿਜਾ ਸਕਦਾ ਔਰ 3 ਗੁਣਾ ਵੱਧ ਉਹਦਾ ਮੁੱਲ ਵੱਟ ਸਕਦਾ।
ਜਿਹੜਾ ਪੰਜਾਬ ਦਾ ਵਪਾਰੀ ਹੋਊਗਾ, ਜਿਹੜਾ ਹਿੰਦੂ ਵਪਾਰੀ ਜਾਂ ਪਾਣੀਆਂ ਵਪਾਰੀ ਵੀ ਪੰਜਾਬ ਦਾ ਹੋਊਗਾ, ਮੈਂ ਸਮਝਦਾ ਕਿ ਜੇ ਉਹ 10 ਕਰੋੜ ਦਾ ਬਿਜ਼ਨਸ ਕਰਦਾ ਉਹਨਾਂ ਦਾ 20 ਕਰੋੜ ਦਾ ਹੋ ਜਾਊਗਾ। ਅਸੀਂ 4 ਮੁਲਕਾਂ ਦੇ ਕਮਾਂਡ ਬੈਠੇ ਆ ਜੀ। ਉਹ ਦੂਜੀ ਗੱਲ ਇਹ ਆ ਵੀ ਸਾਡੇ ਕਿੰਨੇ ਸਫਾਰਤਖਾਨੇ ਖੁੱਲਣਗੇ, ਕਿੰਨੀਆਂ ਨੌਕਰੀਆਂ ਖੁੱਲਣਗੀਆਂ, ਕਿੰਨੇ ਬਾਹਰਲੇ ਮੁਲਕਾਂ ਦੇ ਲੋਕ ਆਪਣੀ ਇਨਵੈਸਟਮੈਂਟ ਉਸ ਧਰਤੀ ਤੇ ਜਾ ਕੇ ਕਰਨਗੇ। ਦੂਜੀ ਗੱਲ ਇਹ ਆ ਵੀ ਖਾਲਿਸਤਾਨ ਤੋਂ ਮੌਜੂਦਾ ਪੰਜਾਬ ਨਹੀਂ ਬਣਨਾ ਹੈਗਾ, ਖਾਲਿਸਤਾਨ ਦੀ ਧਰਤੀ ਜੰਮੂ ਵੱਲ ਵੀ ਜਾਊਗੀ, ਖਾਲਿਸਤਾਨ ਦੀ ਧਰਤੀ ਜਿਹੜੀ ਹਿਮਾਚਲ ਵੱਲ ਵੀ ਜਾਣੀ ਆ, ਖਾਲਿਸਤਾਨ ਦੀ ਧਰਤੀ ਹਰਿਆਣੇ 'ਚ ਵੀ ਜਾਣੀ ਆ, ਖਾਲਿਸਤਾਨ ਦੀ ਧਰਤੀ ਰਾਜਸਥਾਨ 'ਚ ਵੀ ਜਾਣੀ ਆ। ਜਿੰਨੇ ਪੰਜਾਬੀ ਬੋਲਦੇ ਬੋਲੀ ਦੇ ਆਧਾਰ ਤੇ ਹੀ ਸਟੇਟ ਕੱਟੀ ਜਾਣੀ ਹੈ। ਸੋ ਸਾਨੂੰ ਮੇਰਾ ਖਿਆਲ ਆ ਵੀ ਉਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਤੇ ਸਮਾਂ ਲੱਗਦਾ ਹੁੰਦਾ। ਮੇਰਾ ਖਿਆਲ ਆ ਵੀ ਅਸੀਂ ਉਹਨਾਂ ਨੂੰ ਅਜੇ ਘੱਟ ਬਲੇਮ ਦਈਏ, ਅਸੀਂ ਬਾਹਰਲਾ ਸਿੱਖੀ ਇਕੱਠਾ ਹੋ ਜਾਈਏ ਨਾ, ਅਸੀਂ ਰੰਗ ਲਿਆ ਸਕਦੇ ਹਾਂ ਪੰਜਾਬ। ਹਾਂਜੀ ਬਿਲਕੁਲ ਮੈਂ ਵੀਰ ਵੀ ਅਗਰੀ ਵਿਦ ਕਿ ਸਾਨੂੰ ਐਜੂਕੇਟ ਲੋਕਾਂ ਨੂੰ ਕਰਨ ਦੀ ਜ਼ਰੂਰਤ ਹੈ, ਬਿਕੋਜ਼ ਇਹਨਾਂ 29 ਸਾਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਐਜੂਕੇਟ ਨਹੀਂ ਕਰ ਪਾਏ, ਤਾਂ ਹੀ ਸ਼ਾਇਦ ਉਹ ਖਾਲਿਸਤਾਨ ਦੇ ਨਾਮ ਤੋਂ ਡਰ ਰਹੇ ਨੇ। ਪਰ ਅਸੀਂ ਚਾਹਾਂਗੇ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਾਂ ਅੱਜ ਦੀ ਜਨਰੇਸ਼ਨ ਆ, ਉਹ ਜਿਸ ਤਰ੍ਹਾਂ TV ਰਾਹੀਂ ਤੁਹਾਨੂੰ ਵੇਖ ਰਹੀ ਸੁਣ ਰਹੀ ਹੈ, ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਹੋਰ ਵੀ ਐਜੂਕੇਟ ਕਰੀਏ ਕਿ ਸਾਡੇ ਇੱਕ ਆਜ਼ਾਦ ਦੇਸ਼ ਦੀ ਕੀ ਅਹਿਮੀਅਤ ਹੋ ਸਕਦੀ ਹੈ, ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਇੱਕ ਆਜ਼ਾਦ ਦੇਸ਼ ਦੀ ਕੀ ਅਹਿਮੀਅਤ ਹੋ ਸਕਦੀ ਹੈ। ਸੋ ਇਸ ਬਾਰੇ ਸਾਨੂੰ ਉਹਨਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ। ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ टाइम कट के इस मुद्दे के उपर साडे दर्शकों के नाल अपने विचार साझे किए। हुण तुहाडे कोल असीं इजाजत लैणे क्योंकि साडा वक्त समाप्ति वल जा रहा है। सो वाहिगुरू जी का खालसा, वाहिगुरू जी की फतेह। व्यूअर्स इस दे नाल असीं तुहाडे कोल इजाजत लैणे हां। कल मिलांगे सेम टाइम सेम शो ते। तद तक लई वाहिगुरू जी का खालसा, वाहिगुरू जी की फतेह।